ਦੱਸਦੇ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ ਦੋ ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ ਦੋ ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ ਦੋ ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ ਦੋ ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ ਦੋ ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ ਦੋ ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ
ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤਾਂ ਅੰਦਾਜ਼ੇ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤਾਂ ਅੰਦਾਜ਼ੀਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤਾਂ ਅੰਦਾਜ਼ੀ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤਾਂ ਅੰਦਾਜ਼ੀ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤਾਂ ਅੰਦਾਜ਼ੇ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ, ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤਾਂ ਅੰਦਾਜ਼ੇ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤਾਂ ਅੰਦਾਜ਼ੀਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤਾਂ ਅੰਦਾਜ਼ੀ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ। ਤਾਂ ਅੰਦਾਜ਼ੀ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤਾਂ ਅੰਦਾਜ਼ੇ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ, ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤਾਂ ਅੰਦਾਜ਼ੇ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤਾਂ ਅੰਦਾਜ਼ੀਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤਾਂ ਅੰਦਾਜ਼ੀ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ। ਤਾਂ ਅੰਦਾਜ਼ੀ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤਾਂ ਅੰਦਾਜ਼ੇ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ, ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ।
ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ। ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ। ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ। ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ
ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ।
ਇਸ ਵਿੱਚ ਦੋ ਪਾਇਲਟ ਸਨ। ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ। ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ। ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ। ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ।
ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ
ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ, ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ, ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ, ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ X ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ।
ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਹੈ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ ਦੋ ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਵੱਡਾ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਭਾਰਤੀ ਹਵਾਈ ਸੈਨਾ ਦਾ IAF ਦਾ ਇੱਕ PC-7 MK2 ਟ੍ਰੇਨਰ ਜਹਾਜ਼ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਤੁਪਰਾਨ ਦੇ ਰਵੇਲੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਇੱਕ ਪਾਇਲਟ ਦੀ ਜਿਹੜੀ ਕਿ ਮੌਤ ਹੋਈ ਹੈ। ਸੋ ਇਹ ਵੱਡਾ ਹਾਦਸਾ ਤੇਲੰਗਾਨਾ 'ਚ ਹੋਇਆ ਜਿੱਥੇ ਕਿ ਇੱਕ ਭਾਰਤੀ ਹਵਾਈ ਸੈਨਾ ਦਾ ਜਹਾਜ਼ ਜਿਹੜਾ ਸੀ ਉਹ ਹਾਦਸਾਗ੍ਰਸਤ ਹੋ ਗਿਆ, ਉਹ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ ਇੱਕ ਸਿਖਿਆਰਥੀ ਅਤੇ ਪਾਇਲਟ ਦੀ ਮੌਤ ਹੋਈ ਹੈ। ਇਹ ਹਾਦਸਾ ਤੁਹਾਨੂੰ ਦੱਸ ਦਈਏ ਕਿ ਸਵੇਰੇ 8:55 ਤੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਐਕਸ ਤੇ ਸਾਂਝੀ ਕਰ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਕਿਹਾ ਹੈ ਕਿ ਅੱਜ ਸਵੇਰੇ ਇੱਕ PC-7 MK2 ਜਹਾਜ਼ ਰੂਟੀਨ ਸਿਖਲਾਈ ਦੌਰਾਨ ਹਾਦਸੇ ਦਾ ਜਿਹੜਾ ਉਹ ਸ਼ਿਕਾਰ ਹੋ ਗਿਆ। ਇਸ ਵਿੱਚ 2 ਪਾਇਲਟ ਸਨ, ਦੋਵਾਂ ਨੂੰ ਬਹੁਤ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਅਤੇ ਫਿਰ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਕਿਸੇ ਨਾਗਰਿਕ ਜਾਂ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਹ 8 ਮਹੀਨੇ ਦੇ ਵਿੱਚ ਤੀਜਾ ਜਹਾਜ਼ ਜਿਹੜਾ IAS ਦਾ ਜਹਾਜ਼ ਹੈ ਉਹ ਕ੍ਰੈਸ਼ ਹੋਇਆ ਹੈ। ਸੋ 3 ਮਹੀਨੇ ਦੇ ਅੰਦਰ ਤੀਸਰੀ ਜਿਹੜੀ ਇਹ ਘਟਨਾ ਵਾਪਰੀ ਹੈ। ਸੋ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਤੇਲੰਗਾਨਾ 'ਚ ਇੱਕ ਜਹਾਜ਼ ਭਾਰਤੀ ਸੈਨਾ ਦਾ ਜਿਹੜਾ ਜਹਾਜ਼ ਹੈ ਉਹ ਹਾਦਸਾਗ੍ਰਸਤ ਹੋਇਆ, ਕ੍ਰੈਸ਼ ਹੋਇਆ, ਜਿਸ ਦੇ ਵਿੱਚ 2 ਜਵਾਨਾਂ ਦੀ ਪਾਇਲਟ ਸਨ, ਉਹਨਾਂ ਦੀ ਮੌਤ ਹੋ ਗਈ ਹੈ। ਖਬਰ ਤੇਲੰਗਾਨਾ ਤੋਂ ਜੇ ਤੁਹਾਨੂੰ ਦੱਸ ਦਈਏ ਕਿ